ਅੰਮ੍ਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵਜੋਂ ਹੋਈ ਦਸਤਾਰਬੰਦੀ। ਭਾਈ ਗਜਿੰਦਰ ਸਿੰਘ ਦੀ ਜਲਾਵਤਨੀ ਦੇ 41 ਸਾਲ ਪੂਰੇ ਹੋਣ ਤੇ ਦਲ ਖਾਲਸਾ ਵੱਲੋਂ ਕੀਤੇ ਗਏ ਆਜ਼ਾਦੀ ਕਨਵੈਨਸ਼ਨ ਅਤੇ ਆਜ਼ਾਦੀ ਮਾਰਚ। ਅਮਰੀਕਾ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਚੀਨ ਨੂੰ ਰੋਕਣ ਲਈ ਖੋਲ੍ਹਿਆ ਖਜ਼ਾਨੇ ਦਾ ਮੂੰਹ। ਕੈਨੇਡਾ ਦੇ ਹਾਊਸ ਆਫ ਕਾਮਨਸ ਵਿੱਚ ਹਿੰਦੂ ਵਿਰਾਸਤੀ ਮਹੀਨੇ ਦਾ ਹੋਇਆ ਮਤਾ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਿੰਡ ਰੋਡੇ ਦੀ। ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪਿੰਡ ਰੋਡੇ ਦੇ ਵਿੱਚ ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ। ਸੰਦੀਪ ਸਿੰਘ ਦੀਪ ਸਿੱਧੂ ਵੱਲੋਂ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਸੀ। ਦੀਪ ਸਿੱਧੂ ਦੇ ਅਕਾਲ ਚਲਾਣੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਦਾ ਹੁਣ ਮੁਖੀ ਐਲਾਨ ਦਿੱਤਾ ਗਿਆ ਹੈ। ਅੱਜ ਇਸ ਸਮਾਗਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਤਕਰੀਰ ਵੀ ਕੀਤੀ। ਇਸ ਤੋਂ ਇਲਾਵਾ ਵੱਖੋ-ਵੱਖ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਵੀ ਅੰਮ੍ਰਿਤਪਾਲ ਸਿੰਘ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ। ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜੇ ਵਾਰਿਸ ਕੌਮ ਦੀ ਜਥੇਬੰਦੀ ਸਿੱਧੂ ਸਾਹਿਬ ਛੱਡ ਕੇ ਗਏ ਹੈ, ਉਹਨਾਂ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਦਸਤਾਰਬੰਦੀ ਕੀਤੀ ਗਈ ਹੈ। ਇਹਨਾਂ ਦੀ ਬਿਆਨਬਾਜ਼ੀ ਸੁਣ ਕੇ ਸਰਕਾਰ ਅੱਜ ਘਬਰਾਈ ਹੋਈ ਹੈ। ਜਿਹੜੇ ਸਾਡੇ ਵਿਰੋਧੀ ਹੈ, ਕੋਈ ਕਿਸਾਨ ਯੂਨੀਅਨ ਵਾਲੇ ਤੇ ਹੋਰ, ਉਹਨਾਂ ਦੇ ਢਿੱਡ ਦੇ ਵਿੱਚ ਅੱਜ ਪੀੜ ਹੈ। ਉਹਨਾਂ ਨੂੰ ਸਾਨੂੰ ਕੁਝ ਦੇਣਾ ਪਊਗਾ। ਜਿਹੜੇ ਖਜ਼ਾਨੇ ਦੇ ਵਜ਼ੀਰ ਹੈ, ਆਪ ਸਰਕਾਰ ਦੇ ਸਰਦਾਰ ਚੀਮਾ ਸਾਹਿਬ, ਉਹਨਾਂ ਨੇ ਹੁਣ ਬਿਆਨ ਦਿੱਤਾ ਕਿ ਜਿਹੜੇ ਖਾਲਿਸਤਾਨ ਦੀ ਗੱਲ ਕਰਨਗੇ ਉਹਨਾਂ ਦੀ ਤਫਤੀਸ਼ ਕੀਤੀ ਜਾਊਗੀ। ਪਰ ਆਮ ਪਾਰਟੀ ਨੂੰ ਮੈਂ ਦੱਸਣਾ ਚਾਹੁੰਦਾ, ਸਾਰੇ ਹੋਰਾਂ ਨੂੰ ਵੀ ਦੱਸਣਾ ਚਾਹੁੰਦਾ, ਜਿਨ੍ਹਾਂ ਨੂੰ ਖਾਲਿਸਤਾਨ ਤੋਂ ਢਿੱਡ ਦੀ ਪੀੜ ਹੁੰਦੀ ਹੈ ਕਿ ਕਿਸੇ ਦੇ ਖਿਲਾਫ ਹੁਣ ਤੁਸੀਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਮੁਕੱਦਮਾ ਨਹੀਂ ਕਰ ਸਕਦੇ, ਕਿਉਂ ਕਰਕੇ ਸਾਡੀ ਪਾਰਟੀ ਨੇ ਖਾਲਿਸਤਾਨ ਦਾ ਕੇਸ ਸੁਪਰੀਮ ਕੋਰਟ ਤੋਂ ਜਿੱਤ ਕੇ ਆਏ हैं। बोले सोनिहा खालिस्तान की कोई कॉन्फ्रेंस करे, कोई मीटिंग करे, कोई लेख लिखे, ਉਹਦੇ ਤੇ ਹਿੰਦੂਤਵਾ ਦਾ ਮੁਲਕ ਕੋਈ ਐਕਸ਼ਨ ਨਹੀਂ ਕਰ ਸਕਦਾ। ਸੋ ਆਪਾਂ ਨੂੰ ਖਾਲਿਸਤਾਨ ਦੇ ਮੁੱਦੇ ਤੇ ਨਿਡਰ ਹੋਣਾ ਚਾਹੀਦਾ। ਅਸੀਂ ਕਰਦੇ ਰਹੇ ਹਾਂ, ਸਾਡੇ ਉੱਤੇ ਮੁਕੱਦਮੇ ਹੋਏ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਹੱਥ ਸੀ, ਸਾਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਪਿੰਡ ਹੈ, ਉਹਨਾਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਵੜੀਆਂ ਤੇ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਉਸ ਦਿਨ ਤੋਂ ਲੱਗ ਕੇ ਅੱਜ ਤੱਕ ਅਸੀਂ ਖਾਲਿਸਤਾਨ ਦੀ ਅਗਵਾਈ
ਕਰਦੇ ਆਏ ਹੈ। ਮੀਂਹ ਪਵੇ, ਹਨੇਰੀ ਪਵੇ, ਸੋਕਾ ਲੱਗੇ, ਸਾਡੇ ਦਿਮਾਗ ਦੇ ਵਿੱਚੋਂ ਖਾਲਿਸਤਾਨ ਦੀ ਆਵਾਜ਼ ਕਦੇ ਖਤਮ ਨਹੀਂ ਹੋਈ। ਪਹਿਲਾਂ ਤੇ ਇੱਥੇ ਸਾਰੇ ਹੀ ਬੰਦੇ ਜਿੰਨੇ ਆਏ ਤੁਹਾਨੂੰ ਸਾਰਿਆਂ ਨੂੰ ਪ੍ਰਤਾਖਿਆ ਵੀ ਅਸੀਂ ਗੁਲਾਮ ਆ। ਜੇ ਕੋਈ ਅਜੇ ਵੀ ਆਪਣੇ ਆਪ ਨੂੰ ਆਜ਼ਾਦ ਸਮਝਦਾ ਹੈ ਤੇ ਮੈਂ ਬੇਨਤੀ ਕਰੂੰਗਾ ਵੀ ਉਹਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੋ, ਮਾੜੇ ਜਿਹੇ ਨੂੰ ਹੋਸ਼ ਆਵੇ, ਕਿਉਂਕਿ ਸਾਡੇ ਤੇ ਜਿਹੜੀ ਗੁਲਾਮੀ ਹੈ ਉਹ ਹੁਣ ਸਿਰ ਤੋਂ ਪਾਣੀ ਵੀ ਲੰਘ ਗਿਆ। ਇੱਕ ਤੇ ਹੁੰਦਾ ਵੀ ਗਲ ਤੱਕ ਆ ਗਿਆ ਤੇ ਚਲੋ ਮੂੰਹ ਥਾਣੀ ਸਾਹ ਆਊਗਾ, ਮੂੰਹ ਤੱਕ ਆ ਗਿਆ ਤੇ ਨੱਕ ਥਾਣੀ ਹੋ ਜਾਊਗਾ, ਤੇ ਅੱਡੀਆਂ ਚੁੱਕ ਕੇ ਵੀ ਸਾਨੂੰ ਹੁਣ ਸਾਹ ਨਹੀਂ ਆ ਰਿਹਾ। ਤੇ ਜਿਹਨੂੰ ਅਜੇ ਵੀ ਆਜ਼ਾਦੀ ਦਾ ਖਮਾਰ ਚੜਿਆ ਵੀ ਅਸੀਂ ਆਜ਼ਾਦ ਹਾਂ, ਉਹ ਮੇਰਾ ਵੀਰ ਕਿਸੇ ਡਾਕਟਰ ਕੋਲ ਜਾਓ ਚੰਗੇ ਕੋਲ, ਉਹਨੂੰ ਕਹੋ ਵੀ ਸਾਡਾ ਇਲਾਜ ਕਰੇ, ਕਿਉਂਕਿ ਆਜ਼ਾਦ ਜਦੋਂ ਅਸੀਂ ਕੋਈ ਨਹੀਂ ਹੈਗੇ। ਰੋਜ਼ ਸਾਨੂੰ ਛਿੱਤਰ ਪੈ ਰਹੇ ਨੇ, ਸੜਕਾਂ ਤੇ ਸਾਡੀਆਂ ਪੱਗਾਂ ਰੁਲਦੀਆਂ ਨੇ, ਧੀਆਂ ਭੈਣਾਂ ਦੀਆਂ ਬੇਪਤੀਆਂ ਹੋ ਰਹੀਆਂ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨੂੰ ਅਸੀਂ ਪ੍ਰਗਟ ਗੁਰਾਂ ਕੀ ਦੇ ਕਹਿੰਦੇ, ਮਹਾਰਾਜ ਨੇ ਕਿਹਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਕਲਗੀਧਰ ਪਾਤਸ਼ਾਹ ਦਾ ਰੂਪ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਹੈ। ਤੇ ਜੇ ਇਹ ਸਤਿਗੁਰੂ ਪਾਤਸ਼ਾਹ ਦੀ ਇੱਥੇ ਬੇਅਦਬੀ ਹੋਣੀ ਹੈ ਪੰਜਾਬ ਦੀ ਧਰਤੀ ਦੇ ਉੱਤੇ, ਤੇ ਫਿਰ ਤੁਸੀਂ ਕਿਹੜੀ ਆਜ਼ਾਦੀ ਦੇ ਨਾਰੇ ਮਾਰਦੇ ਜੋ? ਸੋ ਇਸ ਕਰਕੇ ਸਮੂਹ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ, ਇਹ ਘਰ ਇੱਕ ਚੀਜ਼ ਲੈ ਕੇ ਜਾਣੀ ਹੈ, ਉਹ ਇਹ ਚੀਜ਼ ਲੈ ਕੇ ਜਾਣੀ ਆ ਵੀ ਅਸੀਂ ਗੁਲਾਮ ਆ ਤੇ ਗੁਲਾਮੀ ਗਲੋਂ ਲਾਉਣੀ ਹੈ। ਤੇ ਗੁਲਾਮੀ ਲੱਥਣੀ ਕਿਵੇਂ ਆ? ਸੰਤ ਇੱਕ ਗੱਲ ਕਹਿੰਦੇ ਸੀ ਵੀ ਜੇ ਗੁਲਾਮੀ ਗਲੋਂ ਲਾਉਣੀ ਹੈ ਤੇ ਆਨੰਦਪੁਰ ਘਰੇ ਵੜ ਜਾਓ। ਮੈਂ ਸਟੇਜ ਤੋਂ ਅੱਜ ਐਲਾਨ ਕਰ ਦੇਣਾ ਤੇ ਆਖਰੀ ਵਾਰ ਮੈਂ ਗੱਲ ਕਹਿਣੀ ਹੈ, ਨਾ ਮੈਨੂੰ ਇਹ ਤੋਂ ਬਾਅਦ ਕੋਈ ਮੀਡੀਆ ਵਾਲਾ ਪੁੱਛੇ, ਨਾ ਕੋਈ ਹੋਰ ਬੰਦਾ ਪੁੱਛੇ। ਮੈਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਣਿਆਂ ਦੀ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ। ਜੇ ਮੇਰੇ ਮਨ 'ਚ ਇਹੋ ਜਿਹਾ ਹੰਕਾਰ ਆਵੇ ਤੇ ਪ੍ਰਮਾਤਮਾ ਮੇਰੇ ਇਹੋ ਜਿਹੀ ਗੱਲ ਕਹਿਣ ਤੋਂ ਪਹਿਲਾਂ ਮੇਰੀ ਜ਼ੁਬਾਨ ਵੜ ਲਵੇ। ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣਨਾ, ਅਸੀਂ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ। ਜਿੰਨੀ ਮਹਾਰਾਜ ਨੇ ਸੇਵਾ ਲੈਣੀ ਆ ਓਨੀ ਕਰਨੀ ਹੈ। ਉਹ ਸਾਡੇ ਪ੍ਰੇਰਨਾ ਸਰੋਤ ਹਨ, ਉਹ ਸਾਡੇ ਆਦਰਸ਼ ਹਨ, ਸਾਨੂੰ ਉਹਨਾਂ ਨਾਲ ਪ੍ਰੇਮ ਹੈ, ਅਸੀਂ ਉਹਨਾਂ ਵਰਗਾ ਬਣਨਾ ਚਾਹੁੰਦੇ ਹਾਂ। ਹਰ ਸਿੱਖ ਉਹਨਾਂ ਵਾਂਗ ਜਪੀ ਤਪੀ ਬਣਨਾ ਚਾਹੁੰਦਾ, ਹਰ ਸਿੱਖ ਉਹਨਾਂ ਵਾਂਗੂ ਪਾਠ ਪੂਜਾ ਕਰਨਾ ਚਾਹੁੰਦਾ, ਹਰ ਸਿੱਖ ਉਹਨਾਂ ਵਾਂਗੂ ਸੰਤ ਸਿਪਾਹੀ ਬਣਨਾ ਚਾਹੁੰਦਾ ਹੈ। ਗੁਰੂ ਦਾ ਹੁਕਮ ਹੈ, ਪਰ ਇੱਥੇ ਕੋਈ ਕਿਸੇ ਦੀ ਨਕਲ ਨਹੀਂ ਕਰਦਾ ਹੁੰਦਾ। ਸੋ ਇਸ ਕਰਕੇ ਇਹ ਦੁਬਦਾ ਮੈਂ ਅੱਜ ਅਖੀਰ ਵਾਰ ਖਤਮ ਕਰਦੀ ਹੈ। ਮੀਡੀਆ ਵਾਲੇ ਵੀਰ ਸਾਰੇ ਮੌਜੂਦ ਆ, ਅੱਜ ਤੋਂ ਬਾਅਦ ਮੈਨੂੰ ਕਿਸੇ ਨੇ ਸਵਾਲ ਨਹੀਂ ਪੁੱਛਣਾ। ਮੈਂ ਸਿੱਧੀ ਗੱਲ ਕਹਿ ਦਿੱਤੀ ਹੈ, ਉਹਨਾਂ ਦੀ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਹੈਗੇ ਅਸੀਂ। ਮਹਾਰਾਜ ਕਿਤੇ ਧੂੜ ਹੀ ਬਣਾ ਦੇਵੇ ਤੇ ਸਾਡੀ ਕੌਮ ਨੂੰ ਆਜ਼ਾਦੀ ਅਗਲੇ ਦਿਨ ਮਿਲ ਜੂਗੀ। ਅਸੀਂ ਦੇਸ਼ ਦੁਨੀਆ ਦੀ ਹਕੂਮਤ ਦੀਆਂ ਫੌਜਾਂ ਨਾਲ ਸਵਾਲ ਲੜਨਾ ਹੈ ਜੇ ਕੋਈ ਅਮਲੀ ਬੰਦਾ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੇਅਦਬੀ ਕਰ ਗਿਆ ਤੇ। ਸੋ ਆਪਾਂ ਦਾਅਵੇ ਬਹੁਤ ਕਰਦੇ ਹਾਂ ਸਾਰੇ ਜਾਣੇ, ਵਿੱਚੇ ਮੈਂ ਆਵਾਂ ਤੁਹਾਡੇ, ਪਰ ਹੁਣ ਕਰਕੇ ਵਿਖਾਈਏ ਕੁਛ। ਹੁਣ ਅੱਜ ਤੋਂ ਬਾਅਦ ਹਕੂਮਤ ਵੀ ਸੁਣ ਲੈ ਤੇ ਤੁਸੀਂ ਵੀ ਮੇਰੇ ਵੀਰ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਹਕੂਮਤ ਨੂੰ ਵੰਗਾਰ ਹੈ, ਤੁਹਾਨੂੰ ਬੇਨਤੀ ਹੈ, ਜਿਹੜਾ ਬੰਦਾ ਚੜ ਕੇ ਮਹਾਰਾਜ ਦੀ ਬੇਅਦਬੀ ਕਰਨ ਆਊਗਾ, ਅਸੀਂ ਨਾ ਤੇ ਉਹਨੂੰ ਕੋਰਟ 'ਚ ਫੜਾਉਣਾ, ਨਾ ਪੁਲਿਸ ਨੂੰ ਫੜਾਉਣਾ। ਪੁਲਿਸ ਭਰਾ 'ਚੋਂ ਫੜ ਲਵੇ ਆਉਂਦੇ ਨੂੰ, ਪੁਲਿਸ ਵਾਲੇ ਵੀ ਸਿੱਖ ਹੀ ਨੇ ਨਾ, ਇਹਨਾਂ ਦੇ ਵੀ ਬੱਚੇ ਛੱਡ ਕੇ ਵਿਦੇਸ਼ਾਂ ਚਲ ਗਏ ਵੀ ਇੱਥੇ ਭਵਿੱਖ ਨਹੀਂ ਨਜ਼ਰ ਆਇਆ ਕੋਈ। ਦਰਦ ਇਹਨਾਂ ਦੇ ਅੰਦਰ ਵੀ ਹੈਗਾ ਪੰਜਾਬ ਦਾ। ਸੋ ਇਸ ਕਰਕੇ ਇਹ ਬੇਨਤੀ ਹੈ ਸਾਰੇ ਪੁਲਿਸ ਵਾਲੇ ਭਰਾਵਾਂ ਨੂੰ ਜਿਹੜੇ ਇੱਥੇ ਆਏ ਨੇ, ਵੀ ਜਦੋਂ ਇੱਥੇ ਭਈਆਂ ਦਾ ਰਾਜ ਆ ਗਿਆ ਤੇ ਪੱਗਾਂ ਤੁਹਾਡੀਆਂ ਵੀ ਲਾਉਣਗੇ ਉਹ। ਸੋ ਜੇ ਤੁਹਾਡੇ ਐਮਪੀਆਂ ਦੇ ਨਿਆਣੇ ਕੈਨੇਡਾ ਜਾ ਕੇ ਵਸ ਗਏ ਨੇ ਤੇ ਤੁਸੀਂ ਕਿਹਨੂੰ ਬਚਾਉਣ ਦੇ ਜੋ? ਇੱਥੇ ਕਿਹਦੀ ਗੱਦੀ ਨੂੰ ਬਚਾਉਂਦੇ ਫਿਰਦੇ ਜੋ? ਜਿਹੜਾ ਬੰਦਾ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਨ ਆਉਂਦਾ, ਮਾੜੀ ਨਿਗਾਹ ਰੱਖ ਕੇ ਆਉਂਦਾ, ਪੁਲਿਸ ਕੋਲ ਇੰਨਾ ਮੌਕਾ ਵੀ ਰਾਹ 'ਚ ਆਉਂਦੇ ਨੂੰ ਫੜ ਲਵੇ। ਜਿਹੜਾ ਗੁਰੂ ਘਰ ਵੜ ਗਿਆ ਉਹ ਸਿੱਖਾਂ ਦੇ ਹੀ ਹੱਥੋਂ ਉਹਦਾ ਸੌਦਾ ਲੱਗੂਗਾ। ਇੱਕ ਨਾਰਾ ਦਿੱਤਾ ਸਟੇਜ ਤੋਂ, ਪੰਜਾਬ ਪੰਜਾਬੀਆਂ ਦਾ। ਉਹਦਾ ਅਰਥ ਕੀ ਹੈ? ਉਹਦਾ ਅਰਥ ਇਹ ਹੈ ਵੀ ਇਸ ਪੰਜਾਬ 'ਚ ਸਦੀਆਂ ਤੋਂ ਰਹਿ ਰਹੇ ਲੋਕ ਉਹੋ ਹੀ ਪੰਜਾਬ ਦੇ ਹੱਕਦਾਰ ਨੇ, ਉਹੋ ਹੀ ਮਾਲਕ ਨੇ, ਉਹੋ ਹੀ ਇਹ ਸਰਜ਼ਮੀਨ ਤੇ, ਚਾਹੇ ਹਿੰਦੂ ਨੇ, ਚਾਹੇ ਸਿੱਖ ਨੇ, ਚਾਹੇ ਮੁਸਲਮਾਨ ਨੇ, ਚਾਹੇ ਕੋਈ ਵੀ ਕੌਮ ਹੈ, ਜਿਹੜੇ ਸਦੀਆਂ ਤੋਂ ਇੱਥੇ ਰਹਿ ਰਹੇ ਨੇ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ। ਇੰਨਾ ਕੁ ਰੱਖਣਾ ਪੈਂਦਾ ਵੀ ਮਾਂ ਬੋਲੀ ਪੰਜਾਬੀ ਹੋਵੇ, ਪੰਜਾਬੀ ਬੋਲਣੀ ਆਉਂਦੀ ਹੋਵੇ, ਪੜ੍ਹਨੀ ਆਉਂਦੀ ਹੋਵੇ, ਪੰਜਾਬੀ ਸੱਭਿਆਚਾਰ ਹੋਵੇ ਉਹਨਾਂ ਦਾ। ਇਹ ਪੰਜਾਬ ਉਹਨਾਂ ਦੀ ਧਰਤੀ ਹੈ। ਸੋ ਇਸ ਕਰਕੇ ਹਕੂਮਤ ਨੂੰ ਇਹ ਚੇਤਾਵਨੀ ਹੈ ਵੀ ਭਾਈ ਇੱਥੇ ਜੇ ਰੇਹੜੀ ਲਾਵਾਂਗੇ ਤਾਂ ਉਹ ਵੀ ਅਸੀਂ ਲਾਵਾਂਗੇ, ਇੱਥੇ ਕੁਲਫੀਆਂ ਵੇਚਾਂਗੇ ਉਹ ਵੀ ਵੇਚਾਂਗੇ, ਇੱਥੇ ਫੈਕਟਰੀਆਂ 'ਚ ਮਜ਼ਦੂਰੀ ਕਰਾਂਗੇ ਤਾਂ ਅਸੀਂ ਕਰਾਂਗੇ,
ਇੱਥੇ ਫੈਕਟਰੀਆਂ 'ਚ ਮੈਨੇਜਰ ਲੱਗਾਂਗੇ ਤੇ ਅਸੀਂ ਲੱਗਾਂਗੇ, ਇੱਥੇ ਪੜਾਂਗੇ ਵੀ ਅਸੀਂ, ਪੜ੍ਹਾਵਾਂਗੇ ਵੀ ਅਸੀਂ। ਦਲ ਖਾਲਸਾ ਦੇ ਮੁਖੀ ਆਗੂ ਭਾਈ ਗਜਿੰਦਰ ਸਿੰਘ ਜੀ ਦੀ ਜਲਾਵਤਨੀ ਦੇ 41 ਸਾਲ ਪੂਰੇ ਹੋਣ ਤੇ ਅੱਜ ਦਲ ਖਾਲਸਾ ਜਥੇਬੰਦੀ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਆਜ਼ਾਦੀ ਕਨਵੈਨਸ਼ਨ ਅਤੇ ਆਜ਼ਾਦੀ ਮਾਰਚ ਕੀਤੇ ਗਏ। ਦੱਸ ਦਈਏ ਕਿ 29 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਦਲ ਖਾਲਸਾ ਦੇ ਆਗੂਆਂ ਵੱਲੋਂ ਭਾਰਤੀ ਹਵਾਈ ਜਹਾਜ਼ ਨੂੰ ਲਾਹੌਰ ਲਿਜਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਦਲ ਖਾਲਸਾ ਦੇ ਆਗੂਆਂ ਨੂੰ ਪਾਕਿਸਤਾਨ ਦੇ ਵਿੱਚ ਲੰਮੀ ਜੇਲ੍ਹ ਹੋਈ ਤੇ ਉਸ ਤੋਂ ਬਾਅਦ ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਦਲ ਖਾਲਸਾ ਦੇ ਆਗੂਆਂ ਨੂੰ ਜੇਲ੍ਹ ਕੱਟਣੀ ਪਈ। ਭਾਈ ਗਜਿੰਦਰ ਸਿੰਘ ਲਗਾਤਾਰ ਉਸ ਸਮੇਂ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਜੇਲ੍ਹ ਕੱਟਣ ਤੋਂ ਬਾਅਦ ਤੇ ਹੁਣ ਵੀ ਉਹ ਜਲਾਵਤਨੀ ਹੰਢਾ ਰਹੇ ਨੇ ਤੇ ਆਪਣਾ ਆਜ਼ਾਦੀ ਦਾ ਸੰਘਰਸ਼ ਜਾਰੀ ਰੱਖ ਰਹੇ ਨੇ। ਅੱਜ ਹੁਸ਼ਿਆਰਪੁਰ ਦੀਆਂ ਸੜਕਾਂ ਦੇ ਵਿੱਚ ਤੇ ਨੌਜਵਾਨਾਂ ਵੱਲੋਂ ਭਾਈ ਗਜਿੰਦਰ ਸਿੰਘ ਨੂੰ ਯਾਦ ਕਰਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਬਣੇਗਾ ਖਾਲਿਸਤਾਨ। ਗਜਿੰਦਰ ਸਿੰਘ ਦਾ ਕੀ ਅਰਮਾਨ, ਪੰਜਾਬ ਬਣੇਗਾ ਖਾਲਿਸਤਾਨ। ਗਜਿੰਦਰ ਸਿੰਘ ਦਾ ਕੀ ਅਰਮਾਨ, ਪੰਜਾਬ ਬਣੇਗਾ ਖਾਲਿਸਤਾਨ। ਸ਼ਹੀਦਾਂ ਦਾ ਕੀ ਅਰਮਾਨ, ਪੰਜਾਬ ਬਣੇਗਾ ਖਾਲਿਸਤਾਨ। ਬੰਦੀ ਸਿੰਘਾਂ ਦਾ ਕੀ ਅਰਮਾਨ, ਪੰਜਾਬ ਬਣੇਗਾ ਖਾਲਿਸਤਾਨ। ਬੰਦੀ ਸਿੰਘਾਂ ਦਾ ਕੀ ਅਰਮਾਨ, ਕਾਇਮ ਰਹੇਗਾ ਖਾਲਿਸਤਾਨ। ਗਜਿੰਦਰ ਸਿੰਘ ਵਾਲੀ, ਆਜ਼ਾਦੀ ਬੱਬਰਾਂ ਵਾਲੀ, ਆਜ਼ਾਦੀ। ਅੱਜ ਇੱਥੇ ਜਿੰਨੇ ਵੀ ਵੀਰ ਸੱਜਣ ਆਏ ਨੇ ਉਹ ਸਾਰੇ ਕੌਮੀ ਆਜ਼ਾਦੀ ਨੂੰ ਪ੍ਰਣਾਏ ਨੇ, ਖਾਲਿਸਤਾਨ ਦੇ ਸਮਰਥਕ ਹਾਮੀਆਂ ਔਰ ਜਿਹੜੀ ਇਹ ਜਦੋਜਹਿਦ 1978 ਦੀ ਵਿਸਾਖੀ ਤੋਂ ਚੱਲ ਰਹੀ ਹੈ, ਉਸ ਜਦੋਜਹਿਦ ਦੇ ਵਿੱਚ ਸਾਡਾ ਸਾਰਿਆਂ ਦਾ ਇੱਕ ਅਹਿਮ ਰੋਲ ਤੇ ਭੂਮਿਕਾ ਰਹੀ। ਸਮੇਂ-ਸਮੇਂ ਦੇ ਨਾਲ ਅਸੀਂ ਸਾਰੇ ਉਸ ਵਿੱਚ ਐਂਟਰ ਹੋਏ ਹਾਂ ਤੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਕੰਟਰੀਬਿਊਸ਼ਨ ਪਾਇਆ। ਕੋਈ ਵੀ ਕਿਸੇ ਤੋਂ ਪਿੱਛੇ ਨਹੀਂ ਹੈ, ਘੱਟ ਨਹੀਂ ਹੈ, ਕਿਉਂਕਿ ਜਿੰਨੀ ਗੁਰੂ ਮਹਾਰਾਜ ਨੇ ਜਿੰਨੀ ਸੇਵਾ ਲੈਣੀ ਹੁੰਦੀ ਹੈ ਉਹ ਉਸੇ ਤਰ੍ਹਾਂ ਉਸ ਹੁਕਮਾਂ ਅਨੁਸਾਰ ਦੀ ਸੇਵਾ ਜਿਹੜਾ ਬੰਦਾ ਉਹ ਕਰਦਾ ਹੈ। ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਇਸ ਕਨਵੈਨਸ਼ਨ ਦੇ ਵਿੱਚ ਇੱਕ ਅਹਿਮ ਗੱਲ ਹੈ ਕਿ ਅਸੀਂ ਅੱਜ ਇਹ ਕਾਨਫਰੰਸ 29 ਤਰੀਕ ਨੂੰ ਇਸ ਕਰਕੇ ਰੱਖੀ ਸੀ ਕਿ ਇਸ ਦਿਨ ਦਲ ਖਾਲਸਾ ਦੇ ਪੰਜ ਸਿੰਘਾਂ ਨੇ ਹਾਈਜੈਕਿੰਗ ਕੀਤੀ ਸੀ ਔਰ ਖਾਲਿਸਤਾਨ ਦੀ ਜਿਹੜੀ ਮੰਗ ਹੈ, ਜਿਹੜੀ ਵਿਚਾਰਧਾਰਾ ਉਹਨੂੰ ਇੰਟਰਨੈਸ਼ਨਲ ਪੱਧਰ ਤੇ ਉਜਾਗਰ ਕਰਦਾ। ਔਰ ਇਹ ਗੱਲ ਠੀਕ ਹੈ, ਜਿਵੇਂ ਪ੍ਰੋਫੈਸਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਘਟਨਾ ਜ਼ਰੂਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਸੀ, ਪਰ ਪਿੱਛੇ ਜਿਹੜੀ ਭਾਵਨਾ ਸੀ, ਜਿਹੜਾ ਸੰਘਰਸ਼ ਸੀ, ਉਹ ਖਾਲਿਸਤਾਨ ਦਾ ਸੀ। ਹਾਲਾਂਕਿ ਉਸ ਵੇਲੇ ਬਹੁਤ ਘੱਟ ਲੋਕ ਇਸ ਵਿਚਾਰਧਾਰਾ ਦੇ ਨਾਲ ਜੁੜੇ ਸੀ ਖੁੱਲ੍ਹ ਰੂਪ ਦੇ ਵਿੱਚ, ਤੇ ਲੁਕਵੇਂ ਰੂਪ ਦੇ ਵਿੱਚ ਜੇ ਕੋਈ ਸੀ ਤੇ ਉਹ ਆਪਣੇ ਆਪ ਨੂੰ ਉਜਾਗਰ ਨਹੀਂ ਸੀ ਕਰਦਾ। ਖਾਲਿਸਤਾਨ ਦੀ ਗੱਲ ਹਰ ਜਥੇਬੰਦੀ, ਹਰ ਵਿਅਕਤੀ ਜਿੱਦਾਂ ਸੰਘਰਸ਼ ਦੇ ਨਾਲ ਜੁੜਿਆ ਉਸ ਢੰਗ ਦੇ ਨਾਲ ਉਸ ਨੂੰ ਉਹ ਦੇਖਦਾ। ਪਰ 1981 ਦੇ ਵਿੱਚ ਜਦੋਂ ਇਹ ਹਾਈਜੈਕਿੰਗ ਹੋਈ ਹੈ, ਬਹੁਤ ਸਾਰੇ ਸਾਡੇ ਅੱਜ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲੱਗਦਾ ਹੈ ਕਿ ਦਰਬਾਰ ਸਾਹਿਬ ਹਮਲੇ ਤੋਂ ਬਾਅਦ 1984 ਦੇ ਜੂਨ ਦੇ ਹਮਲੇ ਤੋਂ ਬਾਅਦ ਖਾਲਿਸਤਾਨ ਦੀ ਮੰਗ ਉੱਠੀ ਹੈ ਔਰ ਇੱਕ ਇਲੈਕਸ਼ਨਰੀ ਮੰਗ ਹੈ। ਨਹੀਂ, ਇਹ ਇਲੈਕਸ਼ਨਰੀ ਮੰਗ ਨਹੀਂ ਹੈ। ਇਹ ਤਾਂ ਜਦੋਂ ਦਾ ਸਾਡਾ ਰਾਜ ਭਾਗ ਤੱਕੋ ਰਾਜ ਖੁੱਸਿਆ, ਇਸ ਨੂੰ ਮੁੜ ਹਾਸਲ ਕਰਨ ਲਈ ਸਿੱਖ ਕੌਮ ਗਾਏ ਬਗਾਏ ਸਮੇਂ ਤੇ ਆਪਣੀ ਇੱਕ ਮੰਗ, ਆਪਣੀ ਇਹ ਗੱਲ, ਆਪਣੀ ਇਹ ਰੀਝ, ਆਪਣੀ ਇੱਛਾਵਾਂ ਦਾ ਪ੍ਰਗਟਾਵਾ ਕਰਦੇ ਆ ਰਹੇ ਆ।
उस दिन की अखबार मैं कुदरती थोड़े दिन पहला मिली, जिस दिन ये हाईजैकिंग होती है 1981 की गल है। अगले दिन की जी ट्रिब्यून की अखबार है, जो तुम उसकी हैडलाइन पढ़ो तो वो बड़ा क्लियर लिखा खालिस्तान मैन हाईजैक इंडियन बोइंग। सो गल खालिस्तान की बहुत पहला चल चुकी है, अखबार को भी पता है। अखबार ने ताई लिखा कि हाईजैकर्स ने अपनी डिमांड सामने रखी है। उन्होंने दो ही डिमांड थी, पर जब उन्होंने पूछा कि तुम कौन हो तो उन्होंने कहा असं खालिस्तानी हाँ। सतनाम सिंह के बयान भी ने और जी इतने भी दोबारा उन्होंने इंडियन कोर्ट्स ने सजा भुगतन तो बाद इतने आके दोबारा इन्होंने ट्रायल पाने की कोशिश की है। तो ये इल्जाम से कि तुम जहाज के खालिस्तान के नारे मारे ने, तो हाईजैकिंग की जी सजा वो पाकिस्तान मिल गई है, पर असं इंडिया के सडिशन के तहत दोबारा पर्चा चला रहे क्योंकि तुम खालिस्तान के नारे मारे। सो मेरा मतलब है कि खालिस्तान की गल बहुत पहला तो साढ़े सारियां दे विच एक उमंग इच्छावां जिहड़ियां चलदी आ रही सी, और इन्हां वीरां दी बदौलत ही अज जिहड़ा 45 साल हो गए ने संघर्ष उतरावां चढ़ावां दे विच चलदा पिया। एक दो घटनावां दी प्रोफेसर साहब ने गल की है, मैं उहदी की गल करा, पूरा का पूरा मूवमेंट ही बदल पै गई, पूरी की पूरी मूवमेंट की मट्ठी पै गई। एक गल समझ कहने की लोड़ क्यों पई कि आजादी को एक हल, गल समझिए कि असीं कहंदे हां खालिस्तान, असीं नारे भी मारते हैं, पर हकीकत में ग्राउंड पे मूवमेंट नहीं है, लहर नहीं है। आइसोलेटेड इंसिडेंट्स हो रहे हैं पर लहर नहीं है। उस ढंग दे नाल जिन्ने असीं आजादी पसंद जथेबंदियां ते शख्सियतां पंजाब दे विच हां, प्रमुख तौर ते अकाली दल अंम੍ਰਿਤਸਰ दल खालसा है, शख्सियतां बहुत हैं, पर उस ढंग दे नाल लहर नहीं है। और अज इत्थे इकट्ठे होने का मकसद भी ये सी, दिहाड़ा सी जिस दिहाड़े ऐसे मौके के तौर पे अपॉर्चुनिटी के तौर पे असीं इकट्ठे होकर ये गल करनी सी कि कितना किया जाए। एक जगह पे जाके मूवमेंट खड़ी हो गई, कोशिश सारे कर रहे हैं कि साडी पानी हिंदुस्तान दे विच रह के सुरक्षित रह सकते हैं, कि असीं उन्हां नूं तख्तां नूं याद करना कि श्रोमणी कमेटी याद हो जाएगी 1925 ਦੇ एक्ट तो, जे असीं हिंदुस्तान दे नाल अपना नाता जोड़ी रखिया। जिन्नी देर तक क्लियर कट फैसला नहीं करते वखरे होने का, पंजाब की प्रभु सत्ता ते आजादी, पंजाब को भारत तो अट आजाद मुल्क बनाउण दा ते ओदे लई संघर्ष नहीं करते बड़ी क्लैरिटी दे नाल, फिर अपने आप चढ़ जाणगे। जेडे प्रोफेसर साहब गल्लां कर रहे हैं ना कि कौम दे विच दुचित्तियां वाले जेडे होर भी चला जुझारू जरनैल बैठे हैं, उन्हां नूं भी याद करिए, शहीदां नूं भी याद करिए जिन्हां ने आजादी दे लई कुर्बानियां कीतियां। उदां जिन्हां ने संघर्ष कीता उन्हां सारियां दा सरकार जिहड़ा साडी अगली पीढ़ी दा करना बनदा है, क्योंकि जिहड़ा मैं देखदा अपनी पीढ़ी दे विच मैं जरूर इत्थे कहना चाहुंदा कि सानूं जिहड़े निर्यातकार चार के दिन जे नौजवान कोई आउंदा है विच सो इन्हां दी इज्जत मान सत्कार देना साडा फर्ज है। उसे तहत अज दल खालसा वाले प्रोग्राम लिखा गया सी, और कोई मोटिवेशन होता नहीं कि 50 लाख का राह लिखा है कि दल खालसा का नाम 1978 से खालिस्तान एक 2022 में खालिस्तान भाई साहब धर्मपाल सिंह ने दोहराई आ कि ये कोई 84 में चलिया संघर्ष नहीं का खालिस्तान, ये मुड़ कदीमा चलिया जदों तो सिੱਖੀ ये चलिया ही आ। और सिੱਖ दी मैं तुम्हें बोल दसदा साडी फितरत है, जदों तो सिੱਖੀ इस धरती ते तो होंदे ते आई है ना, पंजाब स्थिर नहीं रहा बादशाह अगर खालसे का राज हो, क्योंकि साडी फितरत है जां ते खालसा बागी है जां बादशाह है। जे इस खिते नूं माहौल नूं ठीक रखना, स्थिरता रखना है तो राज खालसे का होगा, नहीं तो नहीं इस इलाके का जिहड़ा माहौल स्थिर रहे। तो एवें कोई आउंदा कोई तरह कन फड़ लेंदा, कोई तरह फड़ लेंदा, गल पूरी है सीधी है ठिकाने दी है।
ਭਰਾਵੋ ਸਾਡਾ ਕੁਝ ਨਹੀਂ ਇਸ ਇੰਡੀਆ ਦੇ ਵਿੱਚ, ਨਾ ਅੱਜ ਤੱਕ ਬਣਿਆ 70 ਸਾਲਾਂ ਦੇ ਵਿੱਚ 72 ਦੇ ਵਿੱਚ, ਤੇ ਪਿਛਲੇ ਅਗਲੇ 700 ਸਾਲ ਭਾਵੇਂ ਉਹਦਾ ਇੰਡੀਆ ਵਿੱਚ ਸਾਡਾ ਕੁਝ ਨਹੀਂ ਬਣਦਾ। ਤੇ ਦੂਜੀ ਗੱਲ ਇਹ ਵੀ ਹੈ ਨਾ, ਦੁਨੀਆ ਕਹਿੰਦੀ ਆ ਅਸੀਂ ਜ਼ਿਆਦਾ ਭੇਖਾ ਕਿਤੇ ਖਾਂਦੇ ਜਦੋਂ ਕਹਿ ਦਿੰਦੇ ਕਿ ਪੰਜਾਬ ਇੰਡੀਆ ਦਾ ਹਿੱਸਾ ਹੈ, ਜਿਵੇਂ ਬਾਹਰੋਂ ਕੋਈ ਆਉਂਦਾ ਸਾਡਾ ਸਿੰਘ ਕਹਿੰਦਾ ਇੰਡੀਆ ਚੱਲਿਆ, ਅਸੀਂ ਕਹਿੰਦੇ ਜੀ ਅਸੀਂ ਪੰਜਾਬ ਚੱਲੇ, ਅਸੀਂ ਕਹਿੰਦੇ ਨਹੀਂ ਕਿ ਪੰਜਾਬ ਇੰਡੀਆ ਦਾ ਹਿੱਸਾ ਨਹੀਂ ਹੈ। ਸਾਡੀ ਮਾਨਸਿਕਤਾ ਦੇ ਵੱਲ ਨਿਕਲਦਾ ਨਾ ਹੀ ਕੀਤਾ ਹੈ। ਸਾਰੀ ਪ੍ਰੋਬਲਮ ਹੀ ਇੱਥੇ ਖੜੀ ਜਦੋਂ ਅਸੀਂ ਪੰਜਾਬ ਨੂੰ ਇੰਡੀਆ ਦਾ ਹਿੱਸਾ ਰੱਖ ਕੇ ਗੱਲਾਂ ਕਰਦੇ ਹਾਂ। ਜੇ ਤੇ ਸ਼ਾਮ ਨੂੰ ਮਤਲਬ ਪਤਾ ਹੈਗਾ ਕਿ ਪੰਜਾਬ ਤੇ ਇੰਡੀਆ ਜਿਹੜਾ ਵੱਖੋ ਵੱਖਰਾ ਜਦੋਂ ਵੱਖਰੀ ਗੱਲ ਨਾ ਪਹਿਲਾਂ ਹਿੰਦੂਆਂ ਨੇ ਵਰਤਿਆ ਕਿ ਜੰਗ ਜਦੋਂ ਪੰਜਾਬ ਦਾ ਹੋਣ ਲੱਗਾ, ਜਦੋਂ ਅੰਗਰੇਜ਼ਾਂ ਦੇ ਨਾਲ ਸਿੱਖਾਂ ਦੀ ਲੜਾਈ ਹੋਈ, ਉਹ ਸਾਫ਼ ਕਹਿ ਰਹੇ ਕਿ ਜੰਗ ਹਿੰਦ ਤੇ ਪੰਜਾਬ ਹੈ, ਜੰਗ ਤੇ ਪੰਜਾਬ ਦੇ ਲੋਕਾਂ ਨੂੰ ਉਦੋਂ ਵੀ ਵੱਖਰਾ ਹੈ ਕਿ 1947 ਚ ਕਿਹੜਾ ਨਵਾਂ ਜੰਗ ਪਿਆ ਜਿਹੜਾ ਇਕੱਠਾ ਹੋ ਗਿਆ। ਸੋ ਇੱਥੇ ਕੋਈ ਇਕੱਠਾ ਨਹੀਂ ਆ, ਸਾਡੇ ਲੀਡਰਾਂ ਦੇ ਕੋਲੋਂ ਉਦੋਂ ਗਲਤੀ ਹੋਈ ਆ, ਉਹ ਚੁੱਕੇ ਨੇ ਆਪਣਾ ਰਾਜ ਲੈਣ ਦੇ ਲਈ। ਤੇ ਇਹ ਗੱਲ ਇਹ ਕਿ ਜੇ ਗਲਤੀ ਉਦੋਂ ਹੋ ਗਈ ਆ ਤਾਂ ਉਸ ਗਲਤੀ ਤੇ ਰੋਣ ਦਾ ਕੋਈ ਫਾਇਦਾ ਨਹੀਂ। ਪਤਾ ਲੱਗ ਗਿਆ ਨਾ ਪਿਛਲੇ ਨੂੰ ਗਲਤੀ ਹੋ ਗਈ ਤਾਂ ਅਗਲੇ ਨੂੰ ਸਿੱਧੀ ਕਰ ਲੈਣੀ ਚਾਹੀਦੀ ਹੈ, ਸਾਫ਼ ਕਰ ਲੈਣੀ ਚਾਹੀਦੀ ਹੈ। ਜੇ 47 ਸਾਲ ਤੋਂ ਗਲਤੀ ਹੋ ਗਈ ਹੈ ਤਾਂ ਸਾਡੀ ਪੀੜ੍ਹੀ ਤੇ ਉਹ ਇਹਦਾ ਬੋਝ ਨਹੀਂ ਗਾ। ਸਾਡੀ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਗਲਤੀ ਨੂੰ ਦੁਹਰਾਈਏ ਨਾ, ਤੇ ਉਹਨੂੰ ਸਾਫ਼ ਕਰੀਏ ਤੇ ਆਜ਼ਾਦੀ ਦੇ ਲਈ ਸੰਘਰਸ਼ ਜਿਹੜਾ ਉਹ ਕਰੀਏ। ਉਹ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੋਣਾ, ਕੋਈ ਸੰਸਥਾ ਸਾਡੀ ਆਜ਼ਾਦ ਨਹੀਂ ਹੋਣੀ। ਤੁਸੀਂ ਬੇਸ਼ੱਕ ਉਹਦੇ ਤੇ ਜਾ ਕੇ ਬਹਿ ਜਾਓਗੇ, ਉਹਨੇ ਆਜ਼ਾਦੀ ਨਾਲ ਕੰਮ ਕਰ ਹੀ ਨਹੀਂ ਪਾਉਣਾ। ਇੰਡੀਆ ਦਾ ਸਿਸਟਮ ਹੀ ਇਦਾਂ ਦਾ। ਸੋ ਜੇ ਇੰਡੀਆ ਦੇ ਵਿੱਚ ਰਹਿ ਰਹੇ ਚੱਲਣਾ, ਇਹਨਾਂ ਦੀ ਧੀਰੇ ਨਾਲ ਹੀ ਚੱਲਣਾ ਹੈ, ਫਿਰ ਮੈਂ ਲੱਗਦਾ ਆਪਾਂ ਆਪਣੀ ਕਮਾਈ ਕਰੀਏ ਤੇ ਕੰਮ ਚੱਲੀਏ। ਤੇ ਜੇ ਇੱਥੇ ਸਵੈਮਾਨ ਦੇ ਨਾਲ ਜੀਣਾ ਆ, ਇੱਜ਼ਤ ਦੇ ਨਾਲ ਜੀਣਾ, ਤਾਂ ਇੱਕੋ ਰਾਹ ਹੈ ਕਿ ਇਸ ਧਰਤੀ ਦੇ ਉੱਤੇ ਖਾਲਸਾ ਰਾਜ ਸਥਾਪਿਤ ਹੋਊਗਾ। ਪੰਜਾਬ ਨੂੰ ਚਾਹੇ ਪੰਜਾਬ ਕਹਿ ਲਓ, ਚਾਹੇ ਖਾਲਿਸਤਾਨ ਕਹਿ ਲਓ, ਚਾਹੇ ਪ੍ਰਭੂ ਸੱਤਾ ਸੱਪਾਂ ਨੂੰ ਕਹਿ ਲਓ, ਆਜ਼ਾਦ ਪੰਜਾਬ ਕਹਿ ਲਓ, ਸਾਰਿਆਂ ਦੀ ਭਾਵਨਾ ਤੇ ਸਾਰਿਆਂ ਦਾ ਮਕਸਦ ਇੱਕ ਹੀ ਆ ਕਿ ਪੰਜਾਬ ਇੰਡੀਆ ਦਾ ਵੱਖਰਾ ਸੀ ਹੈ ਤੇ ਰਹੇਗਾ। ਮੌਜੂਦਾ ਸਮੇਂ ਦੇ ਉੱਤੇ ਸਾਡੇ ਉੱਤੇ ਸਿਰਫ ਇੰਡੀਆ ਦਾ ਕਬਜ਼ਾ ਆ, ਉਹਦੀ ਅਸੀਂ ਗੁਲਾਮੀ ਹਟਾ ਰਹੇ ਹਾਂ। ਜਿਵੇਂ ਅੰਗਰੇਜ਼ਾਂ ਦੀ ਹਟਾਈ, ਹੁਣ ਇੰਡੀਆ ਦੀ ਹਟਾ ਰਹੇ ਹਾਂ। ਤੇ ਜੇ ਅੰਗਰੇਜ਼ਾਂ ਦੀ ਸਰਕਾਰ ਦੀ ਨਾ ਤਾਂ ਸਰਕਾਰ ਸਾਨੂੰ ਇੰਡੀਆ ਦੀ। ਸੋ ਇੰਨੀਆਂ ਗੱਲਾਂ ਨੇ, ਇੰਨੀਆਂ ਗੱਲਾਂ ਅਸੀਂ ਜਿਹੜੀਆਂ ਆਪਣੇ ਮਨਾਂ ਦੇ ਕਲੀਅਰ ਕਰਕੇ ਚੱਲੀਏ। ਜਿਹਨੂੰ ਜਿਹੜਾ ਰਾਹ ਠੀਕ ਲੱਗਦਾ ਅਪਣਾ ਲਓ, ਪਰ ਗੱਲ ਟਿਕਾਣੇ ਤੇ ਜਾ ਕੇ ਸਾਡੇ ਖਾਲਿਸਤਾਨ ਤੇ ਮੁੜ ਗਏ। ਸਿੱਖ ਕੌਮ ਦੇ ਵੱਖਰੇ ਨਾਨਕਸ਼ਾਹੀ ਕੈਲੰਡਰ ਦਾ ਨਿਰਮਾਣ ਕਰਨ ਵਾਲੇ ਪਾਲ ਸਿੰਘ ਪੁਰੇਵਾਲ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸੀ, ਉਹਨਾਂ ਦੀ ਅੰਤਮ ਅਰਦਾਸ ਐਡਮਿੰਟਨ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਇਸ ਦੌਰਾਨ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਐਡਮਿੰਟਨ ਗਏ ਤੇ ਉਹਨਾਂ ਉੱਥੇ ਸੰਗਤਾਂ ਦੇ ਨਾਲ ਭਾਈ ਪਾਲ ਸਿੰਘ ਪੁਰੇਵਾਲ ਦੀ ਜਿਹੜੀ ਘਾਲਣਾ ਸੀ ਉਸ ਸੰਬੰਧੀ ਵਿਚਾਰਾਂ ਦੀ ਸਾਂਝ ਪਈ। ਕੌਣ ਹੁਆ ਰੇ ਕੌਣ ਹੁਆ, ब्रह्म ज्ञानी मिल करो विचारा, ये तो चलत बहा। एक रवानगी है, जिंदगी ठहराव नहीं, जिंदगी रवानगी का नाम है। तो जदों साडे जो कोई तुर जाता है, असी उन्हां दे गुणां नूं याद करते हैं, उन्हां दे भले करैक्टरिस्टिक्स नूं याद करते हैं, क्योंकि गुरु साहब ने याद दहानी करवाई, बाबाणियाँ कहानियाँ पुत सपुत करें, बाबियां दियां बजुर्गों दियां गल्लां, उन्हां दियां बातां, उन्हां दे गुण जदों असी याद करते हैं तो पुत्र सपुत्र हो जाते हैं, पुत्रियां सपुत्रियां हो जांदियां ने। सरदार पाल सिंह पुरेवाल कोई छोटा ना नहीं। एक वक्री गल है, शायद साडा एक किते दुखांत भी है। बहुत बार मैं सोचता है भाई गुरदास जी किन्ने वड्डे विद्वान हुए, गुरु ग्रंथ साहिब जी की आद बीड़ लिखी, कबित सवैये उन्हां दियां वारां, जे भाई गुरदास जी दियां वारां ना होंदियां तो साढ़े कोल बाबे नानक का इतिहास भी ना हुंदा, बगदाद फेरी भी ना हुंदी, पाक पतन भी ना हुंदा। लेकिन की साढ़े कैलेंडर दे विच साल दे कदे कोई दिन है कि असी भाई गुरदास जी नूं याद करते हुए भाई नंद लाल गोया, जे भाई नंद लाल गोया का जिंदगी नामा ना हुंदा, बंदगी नामा ना हुंदा, 10वें पातशाह की शख्सियत, आनंदपुर की नगरी, प्यारे का जलवा, गुरु कलगीधर दे वो सारे रंग साढ़े सामने कदे ना होंदे। पर की कदे साढ़े साल दे विच कोई दिन हुंदा है कि असी भाई नंद लाल नूं याद करिए। और 20th सेंचुरी च भी मैं सर कपूर सिंह जिहड़े वड्डे साडे फिलासफर होए ने, उन्हां दे अखीरले दिन भी देखे ने,
ਉਹਨਾਂ ਦੇ ਨਾਲ ਮੁਲਾਕਾਤ ਦਾ ਸਬਬ ਵੀ ਰਿਹਾ। ਤੇ ਸਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਜ਼ਿੰਦਗੀ ਦਾ ਅੱਧੀ ਸਦੀ ਦਾ ਹਿੱਸਾ, ਇਹ ਗੱਲ ਛੋਟੀ ਨਹੀਂ ਹੈ, ਕੈਲੰਡਰ ਮਹਿਜ਼ ਕੋਈ ਤਰੀਕਾਂ ਦਾ ਨਾਂ ਨਹੀਂ ਹੈ ਜਾਂ ਕੋਈ ਤਰੀਕਾਂ ਦਾ ਜਮਾ ਘਟਾਓ ਨਹੀਂ ਹੈ। ਜਦੋਂ ਅਸੀਂ ਨਿਰਮਲ ਪੰਥ ਦੀ ਗੱਲ ਕਰਦੇ ਹਾਂ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਉੱਤਮ ਪੰਥ ਦੀ ਗੱਲ ਕਰਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਨਿਰਮਲ ਪੰਥ ਦੀ ਗੱਲ ਕਰਦੇ ਹਾਂ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਨਿਰਾਲੇ ਪੰਥ ਦੀ ਗੱਲ ਕਰਦੇ। ਤੇ ਖਾਲਸਾ ਪੰਥ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ 232 ਸਾਲ ਬਾਅਦ ਹੋਂਦ ਦੇ ਵਿੱਚ ਆਉਂਦਾ ਹੈ ਲਗਾਤਾਰ। ਤੇ ਕੈਲੰਡਰ ਉਸ ਵਿਲੱਖਣ ਪਛਾਣ ਦੇ ਉੱਤੇ ਇੱਕ ਇੰਨਾ ਵੱਡਾ ਮਾਈਲਸਟੋਨ ਸੀ। ਮੈਂ ਇਹ ਨਹੀਂ ਹੈ ਜਿਹੜੇ ਥੋੜ੍ਹੇ ਬਹੁਤ ਸਮਝਦੇ ਨੇ ਇਤਿਹਾਸ ਨੂੰ ਵੀ, ਭੂਗੋਲ ਨੂੰ ਵੀ, ਖਗੋਲ ਨੂੰ ਵੀ, ਐਸਟ੍ਰੋਨੋਮੀ ਵੀ, ਉਹ ਜਾਣਦੇ ਨੇ ਕਿ ਕੈਲੰਡਰਸ ਦੀ ਕੈਲਕੂਲੇਸ਼ਨ ਉਹ ਬਿਕਰਮੀ ਕੈਲੰਡਰ ਹੋਏ ਜਿਹੜਾ ਰਾਜਾ ਬਿਕਰਮਾਦਿੱਤ ਨਾਲ ਜੁੜਿਆ ਹੋਇਆ, ਜਾਂ ਹਿਜਰੀ ਕੈਲੰਡਰ ਹੋਏ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਮੱਕੇ ਤੋਂ ਮਦੀਨੇ ਹਿਜਰਤ ਕਰਨ ਨਾਲ ਜੁੜਿਆ ਹੋਇਆ, ਉਸ ਨਾਲ ਬਹੁਤ ਕੁਛ ਇਹ ਜਿੰਨੇ ਸਬਜੈਕਟਸ ਇਹਨਾਂ ਦੇ ਜਿਹੜੀ ਹੈ ਉਹ ਡੂੰਘਾ ਅਧਿਐਨ ਹੋਣਾ ਜ਼ਰੂਰੀ ਹੈ। ਬਿਕਰਮੀ ਕੈਲੰਡਰ ਜਿਸ ਨੂੰ ਐਲਾਮੈਨਿਕ ਦੇ ਵਿੱਚ ਹਿੰਦੂ ਕੈਲੰਡਰ ਕਿਹਾ ਜਾਂਦਾ ਹੈ, ਉਸ ਦੀ ਕੈਲਕੂਲੇਸ਼ਨ ਹੁੰਦੀ ਹੈ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਜੈਨ ਦੇ ਮੰਦਰ ਤੇ ਪੈਂਦੀਆਂ ਨੇ। ਉਹ ਸਨਰਾਈਜ਼ ਦਾ ਵੇੜਾ ਹੈ, ਸੂਰਜ ਦੇ ਚੜ੍ਹਨ ਦਾ ਵੇੜਾ ਹੈ। ਤੇ ਜਦੋਂ ਸੂਰਜ ਡੁੱਬਦਾ ਅਖੀਰਲੀਆਂ ਇਹ ਦਿਨ ਦੇ ਚੜ੍ਹਾਅ ਔਰ ਉਤਰਾਅ ਦੇ ਨਾਲ ਪਹਿਲਾਂ ਕੈਲਕੂਲੇਸ਼ਨ ਹੁੰਦੀ ਹੈ। ਸਰ ਪਾਲ ਸਿੰਘ ਪੁਰੇਵਾਲ ਜਿਹੜੇ ਆਪਣੇ ਗੁਰੂ ਨੂੰ ਸਮਰਪਿਤ ਮੁਰੀਦ ਸਨ, ਜਿਨ੍ਹਾਂ ਦੇ ਅੰਦਰ ਸਿਰਫ ਤੇ ਸਿਰਫ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ, ਗੁਰੂ ਦੀ ਸਿਫਤ ਸਲਾਹ, ਉਹਨਾਂ ਦੀ ਵਡਿਆਈ, ਗੁਰੂ ਸਿੱਖਾਂ ਕਹਿ ਮਨ ਭਾਉਂਦੀ ਗੁਰ ਸਤਿਗੁਰ ਕੀ ਵਡਿਆਈ, ਉਹਨਾਂ 'ਚ ਜਿੰਨੀ ਹਿਊਮਿਲਿਟੀ, ਜਿੰਨੀ ਨਿਮਰਤਾ ਔਰ ਜਿੰਨੀ ਉਚਾਣ, ਉਹਨਾਂ ਨੇ ਇੰਟੈਲੈਕਟ ਉਹਨਾਂ ਦੇ ਕੋਲ ਸੀ, ਰੂਹਾਨੀਅਤ ਦੇ ਵਿੱਚ ਉਹਨਾਂ ਦੇ ਕੋਲ ਸੀ। ਪਰ ਜਿਹੜਾ ਕ੍ਰਾਈਟੇਰੀਆ ਗੁਰੂ ਸਾਹਿਬ ਨੇ ਦਿੱਤਾ ਹੈ, ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ, ਉਹਨਾਂ ਨੇ ਹਰਿਮੰਦਰ ਸਾਹਿਬ ਦਾ, ਜਿਸ ਦੇ ਲਈ ਲਫ਼ਜ਼ ਲੌਂਜੀਚੂਡ ਤੇ ਲੈਟੀਚੂਡ ਦੋ ਲਫ਼ਜ਼ ਨੇ, ਪੰਜਾਬੀ 'ਚ ਅਸੀਂ ਇਹਨੂੰ ਅਕਸ਼ਾਂਸ਼ ਤੇ ਰੇਖਾਂਸ਼ ਕਹਿੰਦੇ ਹਾਂ। ਪਹਿਲੀ ਕੈਲਕੂਲੇਸ਼ਨ ਉੱਥੋਂ ਸ਼ੁਰੂ ਹੋਈ ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਰਿਮੰਦਰ ਸਾਹਿਬ 'ਤੇ ਪੈਂਦੀਆਂ ਨੇ, ਉਹ ਸੂਰਜ ਚੜ੍ਹਨ ਦਾ ਵੇੜਾ, ਉੱਗਣ ਦਾ ਵੇੜਾ ਸੂਰਜ ਦੇ। ਉਗਵੈ ਤੇ ਆਥਨਵੈ ਦੋਨੋਂ ਲਫ਼ਜ਼ ਗੁਰਬਾਣੀ 'ਚ ਇਸਤੇਮਾਲ ਹੋਏ ਨੇ। ਤੇ ਜਦੋਂ ਸੂਰਜ ਛੁਪਦਾ ਉਸ ਦੇ ਨਾਲ ਇਹ ਸੂਰਜ ਦੇ ਚੜ੍ਹਨ ਤੇ ਡੁੱਬਣ ਦੇ ਟਾਈਮ ਦੇ ਨਾਲ ਲੌਂਜੀਚੂਡ ਲੈਟੀਚੂਡ ਹਰਿਮੰਦਰ ਸਾਹਿਬ ਦਾ ਇਹ ਕੈਲਕੂਲੇਸ਼ਨ ਦਾ ਬੇਸ ਸੀ। ਫਿਰ ਕਿਉਂਕਿ ਸਾਰੇ ਸੋਰਸ ਇਤਿਹਾਸ ਦੇ ਜਾਂ ਬਿਕਰਮੀ ਕੈਲੰਡਰ ਦੇ ਇਤਿਹਾਸਕਾਰਾਂ ਦੇ ਸੀ ਜਾਂ ਮੁਗਲੀਆ ਸਲਤਨਤ ਹਿਜਰੀ ਸੰਮਤ ਸੀ, ਉਹਨਾਂ ਦੀ ਕੈਲਕੂਲੇਸ਼ਨ, ਉਹਨਾਂ ਦਿਨਾਂ ਨੂੰ ਨਿਯਤ ਕਰਨਾ ਔਰ ਅੱਧੀ ਸਦੀ ਇਸ ਮਿਹਨਤ ਤੋਂ ਬਾਅਦ ਜਿਹੜਾ ਇੱਕ ਯੂਨੀਕ ਸਾਡੀ ਵਿਲੱਖਣ ਸਾਡੀ ਆਈਡੈਂਟੀਟੀ ਦਾ ਪ੍ਰਤੀਕ ਕੈਲੰਡਰ 2003 ਦੇ ਵਿੱਚ ਇਸ ਨੂੰ ਪੰਥ ਪ੍ਰਵਾਨ ਕਰਦੇ, ਉਹ ਕਿਉਂ ਡੀਰੇਲ ਹੋ ਜਾਂਦਾ ਹੈ। ਫਿਰ ਤੁਹਾਨੂੰ ਕਰੰਟ ਉਸ ਪੀਰੀਅਡ ਵੱਲ ਦੇਖਣਾ ਪਏਗਾ ਜਿਸ ਦਿਨ ਇਹ ਇੰਪਲੀਮੈਂਟ ਹੁੰਦਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਇੱਕ ਹਫ਼ਤੇ ਬਾਅਦ ਉਸ ਵੇਲੇ ਦੇ RSS ਦੇ ਮੁਖੀ ਮਿਸਟਰ ਸੁਦਰਸ਼ਨ ਅੰਮ੍ਰਿਤਸਰ ਆਉਂਦੇ ਨੇ, प्रेस कॉन्फ्रेंस करते हैं, तो वो कहते हैं कि अगर जत्थेदारों ने इसको मान भी लिया है लेकिन सिख संगत इसको नहीं मानेगी। हुण ये समझना होएगा भी वो किहड़ी संगत की गल करते ते अज जे असीं इन्हां सारे वरियां दा वरतारा देखीए तो फिर ये गल समझ आ जाती है कि ये ਡੀਰੇਲ करने वाले कौन लोग ने, किन्हां नूं ये चंगा नहीं सी लगा कि सिख कौम की जिहड़ी अपनी अडरी होंद की स्ट्रगल है उस दे विच जिहड़ा इन्ना वड्डा एक माइलस्टोन गड्ढिया गया है उस नूं किवें उखाड़ के सुट्टना है। ਭਾਰਤ ਦੀ ਜਾਂਚ ਏਜੰਸੀ CBI ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਇੰਟਰਪੋਲ ਦੇ ਨਾਲ ਮਿਲ ਕੇ ਤੇ ਹੋਰ ਸੂਬਿਆਂ ਦੀਆਂ ਪੁਲਿਸ ਦੇ ਨਾਲ ਮਿਲ ਕੇ ਅੱਜ ਵੱਡੇ ਪੱਧਰ ਦੇ ਉੱਤੇ ਵੱਖੋ-ਵੱਖ ਸੂਬਿਆਂ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਖਿਲਾਫ ਰੇਡਾਂ ਮਾਰੀਆਂ ਗਈਆਂ। ਇਸ ਸਾਰੀ ਕਾਰਵਾਈ ਨੂੰ
ਆਪਰੇਸ਼ਨ ਗਰੁੜ ਦਾ ਨਾਮ ਦਿੱਤਾ ਗਿਆ ਹੈ ਤੇ ਇਸ ਵਿੱਚ ਹੁਣ ਤੱਕ 175 ਵਿਅਕਤੀਆਂ ਦੀ ਗ੍ਰਿਫਤਾਰੀ ਦਾ ਦਾਅਵਾ ਕੀਤਾ ਗਿਆ ਹੈ। ਇਹ ਜਿਹੜੀਆਂ ਛਾਪੇਮਾਰੀਆਂ ਨੇ ਪੰਜਾਬ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਅਤੇ ਮਣੀਪੁਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀਆਂ ਮਾਰੀਆਂ ਗਈਆਂ ਨੇ ਤੇ ਇਸ ਸੰਬੰਧੀ 127 ਕੇਸ ਇਹਨਾਂ ਸੂਬਿਆਂ ਦੇ ਵਿੱਚ ਦਰਜ ਕੀਤੇ ਗਏ ਨੇ। ਵੱਡੀ ਗੱਲ ਹੈ ਕਿ ਇੰਟਰਪੋਲ ਨੂੰ ਵੀ ਇਸ ਕਾਰਵਾਈ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਸਰਕਾਰ ਦਾ ਦਾਅਵਾ ਹੈ ਕਿ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਉਸ ਦੇ ਉੱਤੇ ਨਕੇਲ ਕੱਸਣ ਦੇ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਦੀ ਕੇਂਦਰੀ ਜਾਂਚ ਏਜੰਸੀ CBI ਨੇ ਨਾਰਕੋਟਿਕ ਕੰਟਰੋਲ ਬਿਊਰੋ, ਇੰਟਰਪੋਲ ਅਤੇ ਕਈ ਸੂਬਿਆਂ ਦੀ ਪੁਲਿਸ ਨਾਲ ਮਿਲ ਕੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਰਤੀ ਜਾਂਚ ਏਜੰਸੀ ਨੇ ਇਨ੍ਹਾਂ ਛਾਪਿਆਂ ਵਿੱਚ 175 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਕਾਰਵਾਈ ਨੂੰ ਆਪਰੇਸ਼ਨ ਗਰੁੜ ਦਾ ਨਾਂ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਤੱਕ 127 ਕੇਸ ਦਰਜ ਕੀਤੇ ਗਏ ਹਨ। ਇਹ ਕੇਸ ਮੁੱਖ ਤੌਰ ਤੇ ਪੰਜਾਬ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਅਤੇ ਮਣੀਪੁਰ ਵਿੱਚ ਦਰਜ ਕੀਤੇ ਗਏ ਦੱਸੇ ਜਾ ਰਹੇ ਹਨ। ਭਾਰਤੀ ਜਾਂਚ ਏਜੰਸੀਆਂ ਨੇ ਛਾਪੇਮਾਰੀਆਂ ਦੌਰਾਨ ਵੱਡੀ ਮਾਤਰਾ 'ਚ ਨਸ਼ੇ ਦੀ ਬਰਾਮਦਗੀ ਦਾ ਦਾਅਵਾ ਵੀ ਕੀਤਾ ਹੈ। ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦੀ 9 ਮਹੀਨੇ ਪਹਿਲਾਂ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਹੁਣ ਭਾਰਤ ਸਰਕਾਰ ਨੇ ਇਸ ਅਹੁਦੇ ਉੱਤੇ ਨਵੀਂ ਨਿਯੁਕਤੀ ਕਰ ਦਿੱਤੀ ਹੈ। ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੂੰ ਹੁਣ ਭਾਰਤ ਸਰਕਾਰ ਨੇ ਨਵਾਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਹੈ। ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦੀ 9 ਮਹੀਨੇ ਪਹਿਲਾਂ ਇੱਕ ਵਿਵਾਦਪੂਰਨ ਹੈਲੀਕਾਪਟਰ ਹਾਦਸੇ ਵਿੱਚ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਪੂਰਬੀ ਫੌਜ ਦੇ ਸਾਬਕਾ ਕਮਾਂਡਰ ਤੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੂੰ ਭਾਰਤ ਦਾ ਨਵਾਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਹੈ। 61 ਸਾਲਾ ਅਨਿਲ ਚੌਹਾਨ ਰਿਟਾਇਰ ਹੋ ਚੁੱਕੇ ਸਨ। ਇਸ ਅਹੁਦੇ ਦੇ ਨਾਲ ਹੀ ਚੌਹਾਨ ਨੂੰ ਮਿਲਟਰੀ ਅਫੇਅਰਸ ਵਿਭਾਗ ਦੇ ਸਕੱਤਰ ਦਾ ਕੰਮ ਵੀ ਦਿੱਤਾ ਗਿਆ ਹੈ। ਅਨਿਲ ਚੌਹਾਨ ਨੂੰ 1981 ਵਿੱਚ ਭਾਰਤ ਫੌਜ ਦੀ 11 ਗੋਰਖਾ ਰਾਈਫਲਸ ਵਿੱਚ ਕਮਿਸ਼ਨ ਮਿਲਿਆ ਸੀ। ਭਾਰਤੀ ਫੌਜ ਵਿੱਚ ਚੌਹਾਨ ਨੂੰ ਬਗਾਵਤ ਵਾਲੇ ਇਲਾਕਿਆਂ, ਖਾਸ ਕਰਕੇ ਜੰਮੂ ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਮਿਲਟਰੀ ਆਪਰੇਸ਼ਨ ਚਲਾਉਣ ਵਾਲਾ ਤਜਰਬੇਕਾਰ ਅਫਸਰ ਮੰਨਿਆ ਜਾਂਦਾ ਹੈ। ਪ੍ਰਸ਼ਾਂਤ ਮਹਾਸਾਗਰ ਪੈਸੀਫਿਕ ਓਸ਼ਨ ਦੇ ਵਿੱਚ ਚਾਈਨਾ ਅਤੇ US ਦੇ ਦਰਮਿਆਨ ਚੱਲ ਰਹੀ ਖਿੱਚੋਤਾਣ ਦੇ ਵਿੱਚ ਹੁਣ US ਵੱਲੋਂ ਆਪਣੇ ਖਜ਼ਾਨੇ ਦਾ ਮੂੰਹ ਖੋਲ੍ਹਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੈਸੀਫਿਕ ਦੇ ਜਿਹੜੇ ਛੋਟੇ ਆਈਲੈਂਡ ਨੇਸ਼ਨਸ ਨੇ ਉਹਨਾਂ ਦੇ ਜਿਹੜੇ ਪ੍ਰਮੁੱਖ ਆਗੂ ਨੇ ਉਹਨਾਂ ਨੂੰ ਵਾਸ਼ਿੰਗਟਨ ਵੱਲੋਂ ਵਾਈਟ ਹਾਊਸ ਦੇ ਵਿੱਚ ਸੱਦਾ ਪੱਤਰ ਭੇਜਿਆ ਗਿਆ ਸੀ, ਬੁਲਾਇਆ ਗਿਆ ਸੀ ਤੇ ਸਾਰੇ ਆਗੂਆਂ ਦੀ ਬਾਈਡਨ ਦੇ ਨਾਲ, US ਪ੍ਰੈਜ਼ੀਡੈਂਟ ਦੇ ਨਾਲ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਵੀ ਹੋਈ ਹੈ। ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖਬਰਾਂ ਪ੍ਰਕਾਸ਼ਿਤ ਹੋਈਆਂ ਨੇ ਕਿ ਚਾਈਨਾ ਦਾ ਪ੍ਰਭਾਵ ਪੈਸੀਫਿਕ ਖੇਤਰ ਦੇ ਵਿੱਚ ਲਗਾਤਾਰ ਵੱਧ ਰਿਹਾ ਸੀ ਤੇ ਉਸ ਨੂੰ ਰੋਕਣ ਦੇ ਲਈ ਅਮਰੀਕਾ ਵੱਲੋਂ ਹੁਣ ਆਪਣੇ ਖਜ਼ਾਨੇ ਦਾ ਮੂੰਹ ਖੋਲ੍ਹਿਆ ਜਾ ਰਿਹਾ ਹੈ ਤੇ ਕਈ ਮਿਲੀਅਨ ਡਾਲਰ ਦੀ ਜਿਹੜੀ ਪੇਸ਼ਕਸ਼ ਹੈ ਉਹ ਇਹਨਾਂ ਆਗੂਆਂ ਨੂੰ ਕੀਤੀ ਗਈ ਹੈ, ਜੋ ਕਿ ਅਮਰੀਕਾ ਇਸ ਖਿੱਤੇ ਦੇ ਵਿੱਚ ਨਿਵੇਸ਼ ਦੇ ਰਾਹੀਂ ਇਹ ਪੈਸਾ ਪਹੁੰਚਾਏਗਾ ਤੇ ਇਸ ਖਿੱਤੇ ਦੇ ਵਿੱਚ ਵਿਕਾਸ ਦੇ ਲਈ ਨਿਵੇਸ਼ ਕਰੇਗਾ। ਤਾਂ ਹੁਣ ਪੈਸੀਫਿਕ ਦੇ ਵਿੱਚ ਚਾਈਨਾ ਪਹਿਲਾਂ ਹੀ ਜਿਹੜਾ ਆ ਉਹ ਵੱਡੇ ਪੱਧਰ 'ਤੇ ਨਿਵੇਸ਼ ਕਰ ਚੁੱਕਿਆ ਤੇ ਅਮਰੀਕਾ ਜਿਹੜਾ ਆ ਇਸ ਪੱਖ ਤੋਂ ਸੁਸਤ ਰਿਹਾ ਸੀ, ਪਰ ਹੁਣ ਅਮਰੀਕਾ ਨੇ ਵੀ ਚੁਸਤੀ ਵਿਖਾਈ ਆ ਤੇ ਅਮਰੀਕਾ ਅਤੇ ਚੀਨ ਦਾ ਹੁਣ ਪੈਸੀਫਿਕ ਦੇ ਵਿੱਚ ਜਿਹੜਾ ਇਹ ਆਪਸੀ ਟਕਰਾਅ ਆ ਉਹ ਇਹਨਾਂ ਛੋਟੇ ਆਈਲੈਂਡ ਨੇਸ਼ਨਸ ਦੇ ਲਈ ਉਹ ਇੱਕ ਵੱਡਾ ਚੁਣੌਤੀਪੂਰਨ ਜਿਹੜਾ ਮਾਹੌਲ ਆ ਉਸਨੇ ਪੈਦਾ ਕਰ ਦਿੱਤਾ ਹੈ। ਪੈਸੀਫਿਕ ਆਈਲੈਂਡ ਖੇਤਰ ਵਿੱਚ ਚੀਨ ਦੇ ਵਾਧੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਅਮਰੀਕਾ ਨੇ ਪੈਸੀਫਿਕ ਖੇਤਰ ਦੇ 14 ਆਈਲੈਂਡ ਮੁਲਕਾਂ ਦੇ ਮੁਖੀਆਂ ਨੂੰ ਵਾਈਟ ਹਾਊਸ ਵਿੱਚ ਬੈਠਕ ਲਈ ਬੁਲਾਇਆ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇਹਨਾਂ ਮੁਖੀਆਂ ਦੀ ਮਹਿਮਾਨ ਨਵਾਜ਼ੀ ਕੀਤੀ ਗਈ। ਬਾਹਰ ਨਿਕਲੀਆਂ ਖਬਰਾਂ ਮੁਤਾਬਕ ਅਮਰੀਕਾ ਸਰਕਾਰ ਇਹਨਾਂ ਆਈਲੈਂਡ ਮੁਲਕਾਂ ਵਿੱਚ ਵਿਕਾਸ ਲਈ $860 ਮਿਲੀਅਨ ਦੇ ਨਿਵੇਸ਼ ਦਾ ਐਲਾਨ ਕਰਨ ਜਾ ਰਹੀ ਹੈ। ਇਸ ਬੈਠਕ ਵਿੱਚ ਸਭ ਦੀਆਂ ਨਜ਼ਰਾਂ ਸੋਲੇਮਨ ਆਈਲੈਂਡ ਦੇ ਰਾਸ਼ਟਰਪਤੀ ਮਾਨਾਸੇ ਸੋਗਾਵਰੇ ਤੇ ਸੀ, ਜੋ ਪਿਛਲੇ ਕੁਝ ਸਮੇਂ ਵਿੱਚ ਚੀਨ ਦੇ ਬੇਹੱਦ ਕਰੀਬ ਗਏ ਸਨ। ਪਰ ਪਤਾ ਲੱਗਿਆ ਹੈ ਕਿ ਸੋਗਾਵਰੇ ਨੂੰ ਵੀ ਜਾਰੀ ਹੋਣ ਵਾਲੀ ਸਾਂਝੀ ਸਟੇਟਮੈਂਟ ਦੇ 11 ਨੁਕਤਿਆਂ ਤੇ ਮਨਾ ਲਿਆ ਗਿਆ ਹੈ। ਅਮਰੀਕਾ ਅਤੇ ਚੀਨ ਦਰਮਿਆਨ ਪ੍ਰਸ਼ਾਂਤ ਮਹਾਸਾਗਰ ਵਿੱਚ ਪ੍ਰਭਾਵ ਸਥਾਪਿਤ ਕਰਨ ਦੀ ਜੱਦੋਜਹਿਦ ਚੱਲ ਰਹੀ ਹੈ। ਦੋਵਾਂ ਵਿਸ਼ਵ ਤਾਕਤਾਂ ਦੀ ਇਸ ਟੱਕਰ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਇਹਨਾਂ ਛੋਟੇ ਮੁਲਕਾਂ ਦੀ ਸਥਿਤੀ ਚੁਣੌਤੀਪੂਰਨ ਹੈ। ਅਮਰੀਕਾ ਨੇ ਆਪਣੀ ਵਿਦੇਸ਼ੀ ਨੀਤੀ ਵਿੱਚ ਇਹਨਾਂ ਮੁਲਕਾਂ ਨੂੰ ਪਿਛਲੇ ਸਮੇਂ ਦੌਰਾਨ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ, ਪਰ ਹੁਣ ਲੱਗ ਰਿਹਾ ਹੈ ਕਿ ਅਮਰੀਕਾ ਆਪਣੇ ਖਜ਼ਾਨੇ ਦਾ ਮੂੰਹ ਇਹਨਾਂ ਮੁਲਕਾਂ ਲਈ ਖੋਲ੍ਹਣ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਨਸਲੀ ਹਮਲਿਆਂ ਦੇ ਵਿੱਚ ਵਾਧਾ ਲਗਾਤਾਰ ਦਰਜ ਕੀਤਾ ਜਾ ਰਿਹਾ ਹੈ। ਜਦੋਂ ਗੱਲ ਕਰੀਏ ਏਸ਼ੀਅਨ ਮੂਲ ਦੇ ਲੋਕਾਂ ਦੀ, ਤਾਂ ਏਸ਼ੀਅਨ ਮੂਲ ਦੇ ਲੋਕਾਂ ਦੇ ਉੱਤੇ ਲਗਾਤਾਰ ਨਸਲੀ ਹਮਲੇ ਵੱਧ ਰਹੇ ਨੇ। ਅੱਜ ਵੀ ਖਬਰ ਸਾਹਮਣੇ ਆਈ ਹੈ ਕਿ ਭਾਰਤੀ ਮੂਲ ਦੇ ਇੱਕ ਅਮਰੀਕਨ ਦੇ ਉੱਤੇ ਕਿਸੇ ਅਮਰੀਕਨ ਨਾਗਰਿਕ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ। ਅਮਰੀਕਾ ਵਿੱਚ ਉਬਰ ਈਟਸ ਲਈ ਡਿਲੀਵਰੀ ਦਾ ਕੰਮ ਕਰਨ ਵਾਲੇ ਇੱਕ ਭਾਰਤੀ ਅਮਰੀਕੀ ਵਿਅਕਤੀ ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਹਮਲਾ ਕੀਤਾ ਗਿਆ। ਖਬਰ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ 100 ਤੋਂ ਜ਼ਿਆਦਾ ਵਾਰ ਗ੍ਰਿਫਤਾਰ ਹੋ ਚੁੱਕਾ ਹੈ। ਨਿਊਯਾਰਕ ਪੋਸਟ ਦੀ ਖਬਰ ਅਨੁਸਾਰ ਮੰਗਲਵਾਰ ਨੂੰ ਨਿਊਯਾਰਕ ਦੇ ਲੋਅਰ ਈਸਟ ਸਾਈਡ ਵਿਖੇ ਭਰਤਭਾਈ ਪਟੇਲ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਪੀੜਤ ਨੇ ਅਖਬਾਰ ਨੂੰ ਦੱਸਿਆ ਕਿ ਮੁਲਜ਼ਮ ਨੇ ਬਿਨਾਂ ਕੁਝ ਕਹੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਆਸ-ਪਾਸ ਖੜੇ ਲੋਕਾਂ ਨੇ ਕੁਝ ਨਹੀਂ ਕੀਤਾ।
ਪੀੜਤ 36 ਵਰ੍ਹਿਆਂ ਦਾ ਹੈ ਅਤੇ ਇੱਕ 6 ਸਾਲਾ ਬੱਚੇ ਦਾ ਪਿਤਾ ਹੈ। ਹਮਲਾਵਰ ਦੀ ਪਛਾਣ ਸਿਆਨ ਕੂਪਰ ਵਜੋਂ ਹੋਈ ਹੈ। ਪੁਲਿਸ ਨੇ ਬਾਅਦ ਵਿੱਚ 47 ਸਾਲਾ ਕੂਪਰ ਨੂੰ ਗ੍ਰਿਫਤਾਰ ਕਰ ਲਿਆ। ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕਰ ਦਿੱਤਾ ਹੈ ਕਿ ਨਵੰਬਰ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾਵੇਗਾ। ਹਾਲਾਂਕਿ ਇਸ ਉੱਤੇ ਅੱਗੇ ਬਹਿਸ ਵੀ ਹਾਊਸ ਆਫ ਕਾਮਨਜ਼ ਦੇ ਵਿੱਚ ਹੋਣੀ ਹੈ, ਪਰ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਗਿਆ ਜੋ ਕਿ ਕੈਨੇਡਾ ਦੀ ਲਿਬਰਲ ਪਾਰਟੀ ਦੇ ਇੱਕ ਹਿੰਦੂ MP ਦੇ ਵੱਲੋਂ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਨੂੰ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਆ, ਸਰਕਾਰ ਆ, ਉਹ ਸਿੱਖ ਵਿਰਾਸਤੀ ਮਹੀਨੇ ਵਜੋਂ ਦਰਜਾ ਦੇ ਚੁੱਕੀ ਆ ਤੇ ਕਈ ਹੋਰ ਧਰਮਾਂ ਦੇ ਨਾਲ ਸੰਬੰਧਿਤ ਮਹੀਨਿਆਂ ਨੂੰ ਵੀ ਵਿਰਾਸਤੀ ਮਹੀਨਿਆਂ ਦਾ ਦਰਜਾ ਦਿੱਤਾ ਜਾ ਚੁੱਕਿਆ ਹੈ। ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਨਵੰਬਰ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨਾ ਐਲਾਨਣ ਦਾ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਇਹ ਮਤਾ ਕੈਨੇਡਾ ਦੇ ਹਿੰਦੂ ਮੈਂਬਰ ਪਾਰਲੀਮੈਂਟ ਚੰਦਰ ਆਰਿਆ ਵੱਲੋਂ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਕੈਨੇਡਾ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨ ਚੁੱਕਿਆ ਹੈ, ਜਦਕਿ ਮਈ ਮਹੀਨੇ ਨੂੰ ਕੈਨੇਡਾ ਵਿੱਚ ਕੈਨੇਡੀਅਨ ਜਿਊਇਸ਼ ਵਿਰਾਸਤੀ ਮਹੀਨੇ ਅਤੇ ਅਕਤੂਬਰ ਮਹੀਨੇ ਨੂੰ ਕੈਨੇਡੀਅਨ ਇਸਲਾਮਿਕ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ।